ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹਾਂ। ਖਬਰਾਂ ਤੇ ਚਰਚਾ ਕਰਨੀ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲੀ ਖਬਰ ਲੈਣੇ ਆ ਸਿੱਖ ਪੰਥ ਦੇ ਨਾਲ ਜੁੜੀ ਹੋਈ। ਸਿੱਖ ਪੰਥ ਇਸ ਸਮੇਂ ਗੰਭੀਰ ਕਿਸਮ ਦੇ ਮਸਲੇ ਦੇ ਵਿੱਚ, ਗੰਭੀਰ ਕਿਸਮ ਦੀ ਉਲਝਣ ਦੇ ਵਿੱਚ ਉਲਝਿਆ ਹੋਇਆ ਹੈ। ਇਹ ਮਸਲਾ ਬਹੁਤ ਸਮੇਂ ਤੋਂ ਸ਼ੁਰੂ ਹੋਇਆ ਸੀ, ਪਰ 2 ਦਸੰਬਰ ਨੂੰ ਜਦੋਂ ਫੈਸਲੇ ਆਉਂਦੇ ਨੇ ਅਕਾਲ ਤਖਤ ਸਾਹਿਬ ਤੋਂ ਅਤੇ ਬਣਦੀਆਂ ਜਿਹੜੀਆਂ ਸਜ਼ਾਵਾਂ, ਬਣਦੀ ਸੇਵਾ ਲਾਈ ਜਾਂਦੀ ਹੈ ਜਥੇਦਾਰ ਸਹਿਬਾਨਾਂ ਦੇ ਵੱਲੋਂ, ਉਸ ਤੋਂ ਬਾਅਦ ਬਹੁਤ ਸਾਰੀ ਸੰਗਤ ਦੇ ਮਨ ਦੇ ਵਿੱਚ ਇਹ ਵਿਚਾਰ ਆ ਰਹੇ ਸਨ ਕਿ ਹੁਣ ਸਾਰਾ ਕੁਝ ਮੁੜ ਤੋਂ ਸਿੱਧੀ ਲੀਹੇ ਪੈ ਜਾਵੇਗਾ। ਪਰ ਹੋਇਆ ਇਸ ਦੇ ਉਲਟ। ਜਿਹੜੇ ਫੈਸਲੇ, ਜਿਹੜੀਆਂ ਸ਼ਰਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਪੁੱਗਦੀਆਂ ਸੀ, ਉਹ ਤਾਂ ਸ਼ਰੇਆਮ ਜਲਦੀ ਦੇ ਨਾਲ ਪੁਗਾ ਲਈਆਂ ਗਈਆਂ। ਪਰ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਜਾਪਦਾ ਸੀ ਕਿ ਉਹਨਾਂ ਦੀ ਤਾਕਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ, ਉਹਨਾਂ ਦਾ ਉਸ ਸ਼ਰਤ ਨੂੰ ਪੂਰਾ ਕਰਨ ਦੇ ਨਾਲ ਬਹੁਤ ਵੱਡਾ ਕਾਣ ਹੋ ਸਕਦਾ ਹੈ, ਜਿਹੜਾ ਕਿ ਨਿੱਜੀ ਹੋਊਗਾ। ਉਹ ਅਜਿਹਾ ਨਹੀਂ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਦੇ ਵੱਲੋਂ ਉਹ ਸਾਰੀਆਂ ਸ਼ਰਤਾਂ ਨੂੰ ਛੱਡ ਦਿੱਤਾ ਜਾਂਦਾ ਹੈ, ਪਾਸੇ ਕਰ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਗੱਲ ਤੁਰਦੀ ਹੈ ਫਿਰ ਕੜੀ ਦਰ ਕੜੀ ਜੁੜਦਿਆਂ ਬਹੁਤ ਸਾਰੇ ਮਸਲੇ ਨੇ, ਬਹੁਤ ਸਾਰੀਆਂ ਗੰਭੀਰ ਕਿਸਮ ਦੀਆਂ ਉਹ ਗੱਲਾਂ ਨੇ ਜਿਹੜੀਆਂ ਸ਼ਾਇਦ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਿਭਾਈ ਗਈ ਭੂਮਿਕਾ ਤੋਂ ਵੀ ਵੱਧ ਖਤਰਨਾਕ ਹੋ ਨਿਬੜਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਪਰ ਤੇਜ਼ੀ ਦੇ ਨਾਲ ਆਉਨੇ ਆ ਹੁਣੇ ਹੀ ਕੁਝ ਦਿਨ ਪਹਿਲਾਂ ਹੀ ਵਾਪਰੀਆਂ ਘਟਨਾਵਾਂ ਦੇ ਉੱਪਰ, ਜਦੋਂ ਅੰਤਰਿਮ ਕਮੇਟੀ ਬੈਠਦੀ ਹੈ ਤੇ ਕਮੇਟੀ ਦੇ ਵਿੱਚ ਫੈਸਲਾ ਲੈ ਲਿਆ ਜਾਂਦਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾਂਦੀਆਂ ਨੇ, ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ। ਉਹਨਾਂ ਦੇ ਨਾਲ ਹੀ ਕਾਰਨ ਨਹੀਂ ਦੱਸਿਆ ਜਾਂਦਾ, ਪਰ ਗਿਆਨੀ ਸੁਲਤਾਨ ਸਿੰਘ ਹੋਣੀ, ਜਥੇਦਾਰ ਸੁਲਤਾਨ ਸਿੰਘ ਹੋਣਾ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰਕੇ ਫਾਰਗ ਕਰ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ, ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਅਕਾਲ ਤਖਤ ਸਾਹਿਬ ਦੀਆਂ ਕਾਰਜਕਾਰੀ ਤੌਰ ਤੇ ਅਤੇ ਕੇਸਗੜ੍ਹ ਸਾਹਿਬ ਦੀਆਂ ਪੂਰਨ ਤੌਰ ਤੇ ਜਥੇਦਾਰ ਦੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਾਂਦੀਆਂ ਨੇ। ਬਹੁਤ ਸਾਰੇ ਲੋਕਾਂ ਨੇ ਇਸ ਤੇ ਸਵਾਲ ਚੱਕੇ, ਬਹੁਤ ਸਾਰਿਆਂ ਲੋਕਾਂ ਦੀਆਂ ਲਗਾਤਾਰ ਟਿੱਪਣੀਆਂ ਆ ਰਹੀਆਂ ਨੇ, ਪਰ ਜਥੇਦਾਰ ਸਾਬਕਾ ਜਥੇਦਾਰ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਇਸ ਤੇ ਟਿੱਪਣੀ ਆਉਂਦੀ ਹੈ। ਉਹ ਕਹਿੰਦੇ ਨੇ ਕਿ ਸ਼ਾਇਦ ਹੁਣ ਅਕਾਲੀ ਦਲ ਨੇ ਆਪਣੇ ਤਾਬੂਤ ਦੇ ਵਿੱਚ ਇਹ ਆਖਰੀ ਕਿੱਲ ਠੋਕ ਲਿਆ ਹੈ ਅਤੇ ਕਾਲਾ ਦਿਨ ਉਹਨਾਂ ਨੇ ਇਸ ਘਟਨਾ ਨੂੰ ਦੱਸਿਆ ਸੀ। ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਚੱਲੀਆਂ, ਬਹੁਤ ਸਾਰੀਆਂ ਗੱਲਾਂ ਹੋਈਆਂ, ਪਰ ਮੈਂ ਤੇਜ਼ੀ ਦੇ ਨਾਲ ਅੱਜ ਦੀ ਖਬਰ ਤੇ ਆਉਣਾ। ਅੱਜ ਦੀ ਖਬਰ ਆਨੰਦਪੁਰ ਸਾਹਿਬ ਤੋਂ ਆ ਰਹੀ ਹੈ, ਜਿੱਥੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਹੋਣਾ ਦੇ ਵੱਲੋਂ ਇਕੱਠ ਰੱਖਿਆ ਗਿਆ ਸੀ। ਉਹਨਾਂ ਨੇ ਸੱਦਾ ਦਿੱਤਾ ਸੀ ਕਿ ਇਕੱਠੇ ਹੁੰਨੇ ਆ ਤੇ ਚਰਚਾ ਕਰਦੇ ਆ ਤੇ ਅੱਗੇ ਫਿਰ ਮਤੇ ਪੇਸ਼ ਕਰਦੇ ਆ। ਇਹ ਖਬਰ ਨੂੰ ਮੈਂ ਤੁਹਾਡੇ ਲਈ ਪੜ੍ਹ ਦਿੰਨਾ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਨੇ ਕਿਹਾ ਕਿ ਮਿਸਲਾਂ ਦਾ ਸਮਾਂ ਜਦੋਂ ਸਿੱਖਾਂ ਉੱਪਰ ਕਠਿਨ ਸਮਾਂ ਸੀ, ਉਦੋਂ ਵੀ ਇਸ ਤਰ੍ਹਾਂ ਜਥੇਦਾਰਾਂ ਨੂੰ ਨਿਯੁਕਤ ਨਹੀਂ ਕੀਤਾ ਹੋਇਆ ਸੀ ਜਿਸ ਤਰ੍ਹਾਂ ਹੁਣ ਕੀਤਾ ਗਿਆ ਹੈ। ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਮਿਲਦੀ ਹੈ ਤਾਂ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਸਾਰਾ ਪੰਥ ਗੁਰਬਾਣੀ ਦਾ ਜਾਪ ਕਰਕੇ ਮਿਲ ਕੇ ਅਰਦਾਸ ਕਰਦਾ ਹੈ। ਜਦੋਂ ਬਾਬਾ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ ਸੀ, ਉਸ ਵੇਲੇ ਵੀ ਕੌਮ ਦੀ ਹਾਜ਼ਰੀ ਵਿੱਚ ਹੀ ਦਿੱਤੀ ਗਈ ਸੀ ਅਤੇ ਆਈ ਖਿਲਤ ਨੂੰ 5 ਪਿਆਰਿਆਂ ਦੇ ਚਰਨਾਂ 'ਚ ਲਗਾ ਕੇ ਫਿਰ ਉਹਨਾਂ ਦੇ ਸਿਰ ਤੇ ਦਸਤਾਰ ਰੱਖ ਕੇ ਨਵਾਬੀ ਦਿੱਤੀ ਗਈ ਸੀ। ਪਰ ਹੁਣ ਜੋ ਦੌਰ ਸ਼ੁਰੂ ਹੋ ਚੁੱਕਾ ਹੈ, ਇਸ ਨਾਲ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ। ਇਸ ਨਾਲ ਕੋਈ ਵੀ ਜਥੇਦਾਰ ਦੀ ਨਿਯੁਕਤੀ ਕਰ ਲਵੇਗਾ, ਇੱਥੋਂ ਤੱਕ ਕਿ ਖੇਤਾਂ ਦੇ ਵੱਟ ਬੰਨੇ ਤੇ ਵੀ ਨਿਯੁਕਤੀਆਂ ਹੋਣਗੀਆਂ। ਨਾ ਗੁਰੂ ਦੀ ਹਾਜ਼ਰੀ ਦੀ ਲੋੜ ਮਹਿਸੂਸ ਹੋਵੇਗੀ। ਇਹ ਜੋ ਪਿਰਤ ਪਾਈ ਗਈ ਹੈ, ਇਸ ਨਾਲ ਸਮੁੱਚੀ ਕੌਮ ਦੇ ਹਿਰਦੇ ਬਲੂੰਦਰੇ ਗਏ ਹਨ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਪੂਰੀ ਦੁਨੀਆ ਦੇ ਸਿੱਖਾਂ ਦੀ ਆਵਾਜ਼ ਸੁਣੋ। ਬਾਬਾ ਹਰਨਾਮ ਸਿੰਘ ਧੂਮਾ ਨੇ ਕਿਹਾ ਕਿ SGPC ਆਨਲਾਈਨ ਪੂਰੀ ਦੁਨੀਆ ਦੇ ਸਿੱਖਾਂ ਕੋਲੋਂ ਇਸ ਦੀ ਜਾਂਚ ਕਰਵਾਏ ਕਿ ਜੋ ਫੈਸਲੇ ਅਸੀਂ ਕੀਤੇ ਹਨ ਕਿ ਉਹ ਸਹੀ ਨੇ। ਅੱਜ ਹਰ ਸਿੱਖ ਠੱਗਿਆ ਮਹਿਸੂਸ ਕਰ ਰਿਹਾ ਹੈ। SGPC ਸ਼ਹੀਦਾਂ ਦੀ ਜਥੇਬੰਦੀ ਸੀ, ਪਰ ਹੁਣ ਦਾਇਰਾ ਘਟਾ ਦਿੱਤਾ ਗਿਆ ਹੈ। ਬਾਬਾ ਹਰਨਾਮ ਸਿੰਘ ਧੂਮਾ ਨੇ ਅਕਾਲੀ ਦਲ ਦੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਹਰਿਆਣਾ ਦੀ ਵੱਖਰੀ ਕਮੇਟੀ ਬਣੀ ਸੀ, ਉਸ ਸਮੇਂ ਅਕਾਲੀ ਦਲ ਨੇ ਕੋਈ ਸੰਘਰਸ਼ ਨਹੀਂ ਕੀਤਾ।
ਸਿਰਫ ਤੇ ਸਿਰਫ ਮੂਕ ਦਰਸ਼ਕ ਬਣ ਕੇ ਅਦਾਲਤੀ ਲੜਾਈ ਜਿਸ ਨੂੰ ਸਹੀ ਢੰਗ ਨਾਲ ਵੀ ਨਹੀਂ ਲੜਿਆ ਗਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਿੱਖਾਂ ਦਾ ਅੱਜ ਕੋਈ ਧਾਰਮਿਕ ਆਗੂ ਨਹੀਂ ਜੋ ਕੌਮ ਦੀ ਅਗਵਾਈ ਕਰ ਸਕੇ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਉਦੋਂ ਵੀ ਸਾਰੇ ਆਗੂ ਸਨ, ਪਰ ਅੱਜ ਕੋਈ ਵੀ ਨਹੀਂ ਹੈ। ਸੋ ਹਰਨਾਮ ਸਿੰਘ ਧੂਮਾ ਦੇ ਵੱਲੋਂ ਜਿਹੜੇ ਇਹ ਗੱਲਾਂ ਉਠਾਈਆਂ ਗਈਆਂ ਨੇ, ਬੇਸ਼ੱਕ ਇਹ ਇਹਨਾਂ ਤੇ ਧਿਆਨ ਤਾਂ ਦੇਣਾ ਮੰਗਦਾ ਹੀ ਹੈ। ਸੋ ਇਸੇ ਦੇ ਨਾਲ ਹੋਰ ਜਾਣਕਾਰੀਆਂ ਜਿਹੜੀਆਂ ਮੁੱਖ ਬਿੰਦੂ ਹਰਨਾਮ ਸਿੰਘ ਧੂਮਾ ਦੇ ਵੱਲੋਂ ਉਹਨਾਂ ਦੇ ਵੱਲੋਂ ਆਖੇ ਗਏ ਸਨ, ਉਹਨਾਂ ਤੇ ਜੇਕਰ ਚਾਨਣਾ ਪਾਉਣਾ ਹੋਵੇ ਤਾਂ ਉਹਨਾਂ ਨੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਬਹੁਤ ਵੱਡੇ ਪੱਧਰ ਤੇ ਧਿਆਨ ਕੇਂਦਰਿਤ ਕਰਦੀਆਂ ਨੇ। ਹਾਲਾਂਕਿ ਜੇਕਰ ਆਪਾਂ ਹਰਨਾਮ ਸਿੰਘ ਧੂਮਾ, ਬਾਬਾ ਹਰਨਾਮ ਸਿੰਘ ਧੂਮਾ ਉਹਨਾਂ ਦੀ ਹੀ ਗੱਲ ਕਰਨੀ ਹੋਵੇ ਤਾਂ ਉਹਨਾਂ ਦੀ ਵੀ ਕਈ ਵਾਰ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਦੇਖੀ ਗਈ ਹੈ। ਜਦੋਂ ਮਹਾਰਾਸ਼ਟਰ ਦੇ ਵਿੱਚ ਉਹ ਜਾ ਕੇ ਭਾਜਪਾ ਦਾ ਸਮਰਥਨ ਕਰਨ ਦੀ ਗੱਲ ਆਖ ਦਿੰਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਮਹਾਕੁੰਭ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਵੇਖਿਆ ਜਾਂਦਾ ਹੈ। ਹਿੰਦੂ ਰਿਚੁਅਲਸ ਨੂੰ ਫੋਲੋ ਕਰਦੇ ਹੋਏ ਉਹ ਨਜ਼ਰ ਆਉਂਦੇ ਨੇ। ਹਾਲਾਂਕਿ ਇਸ ਤੇ ਬਹੁਤਾ ਜਿਹੜਾ ਪ੍ਰਤੀਕਰਮ ਸਾਹਮਣੇ ਨਹੀਂ ਆਏ, ਪਰ ਬਹੁਤ ਸਾਰੇ ਲੋਕ ਇਸ ਤੇ ਟੀਕਾ ਟਿੱਪਣੀ ਕਰਦੇ ਰਹਿੰਦੇ ਨੇ। ਇਸ ਤੋਂ ਅਗਲੀ ਖਬਰ ਬਜਟ ਅਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੀ ਹੋਈ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਜਟ ਇਜਲਾਸ ਦੇ ਸਮੇਂ ਬਾਰੇ ਸਵਾਲ ਚੁੱਕੇ ਨੇ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ 21 ਤੋਂ 28 ਮਾਰਚ ਤੱਕ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਵਿਧਾਨ ਸਭਾ ਬਜਟ ਇਜਲਾਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਹਿੰਦਿਆਂ ਹੋਇਆਂ ਬੁਲਾਇਆ ਗਿਆ ਹੈ, ਜਦੋਂ ਕਿ ਵਿਰੋਧੀ ਧਿਰ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨਕਲੀ ਕ੍ਰਾਂਤੀਕਾਰੀਆਂ ਨੇ ਅਕਸਰ ਛੋਟੀਆਂ ਮੀਟਿੰਗਾਂ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕੀਤੀ ਹੈ। ਖਹਿਰਾ ਨੇ ਕਿਹਾ ਕਿ ਭਾਵੇਂ ਤਰੀਕਾ ਮੁਤਾਬਕ ਇਹ 8 ਦਿਨ ਦਾ ਸੈਸ਼ਨ ਹੈ, ਪਰ ਅਸਲ ਦੇ ਵਿੱਚ ਇਹ ਸਿਰਫ 4 ਦਿਨ ਦੀ ਹੀ ਕੰਮਕਾਜੀ ਹੋਵੇਗੀ। 21 ਮਾਰਚ ਨੂੰ ਰਾਜਪਾਲ ਸਿਰਫ ਆਪਣਾ ਭਾਸ਼ਣ ਪੜ੍ਹੇਗਾ ਅਤੇ ਕੋਈ ਕੰਮ ਨਹੀਂ। 22 ਅਤੇ 23 ਨੂੰ ਹਫ਼ਤੇ ਦੇ ਅੰਤ ਦੀਆਂ ਛੁੱਟੀਆਂ ਹਨ। 26 ਨੂੰ ਵਿੱਤ ਮੰਤਰੀ ਬਜਟ ਪੇਸ਼ ਕਰੇਗਾ ਅਤੇ ਕੋਈ ਹੋਰ ਕੰਮ ਨਹੀਂ ਹੋਵੇਗਾ। ਇਸੇ ਦੇ ਨਾਲ 26 ਵੀਰਵਾਰ ਗੈਰ ਸਰਕਾਰੀ ਦਿਨ ਅਤੇ ਕੋਈ ਹੋਰ ਕਾਰੋਬਾਰ ਨਹੀਂ। ਇਸ ਨਾਲ ਬਜਟ ਦੇ ਵਿਚਾਰ ਵਟਾਂਦਰੇ ਲਈ ਸਿਰਫ 3 ਦਿਨ ਬਚਦੇ ਹਨ। ਕੀ ਇਹ ਵਿਧਾਨ ਸਭਾ ਦੇ ਮਹੱਤਵਪੂਰਨ ਮੰਚ ਨਾਲ ਮਜ਼ਾਕ ਨਹੀਂ ਕੀਤਾ ਜਾ ਰਿਹਾ? ਸੋ ਖਹਿਰਾ ਦੇ ਵੱਲੋਂ ਉਠਾਇਆ ਗਿਆ ਸਵਾਲ ਧਿਆਨ ਤਾਂ ਜ਼ਰੂਰ ਮੰਗਦਾ ਹੈ, ਕਿਉਂਕਿ ਵੱਖ-ਵੱਖ ਪਾਰਲੀਮੈਂਟੇਰੀਅਨ ਜਾਂ ਫਿਰ ਇਸ ਨੂੰ ਚਲਾਉਣ ਵਾਲੇ, ਇਸ ਦੇ ਵਿਧਾਨ ਕੱਢਣ ਵਾਲੇ ਅਕਸਰ ਇਹ ਚਰਚਾ ਤਾਂ ਕਰਦੇ ਨੇ ਕਿ ਸੈਸ਼ਨ ਜਿਹੜੇ ਨੇ ਉਹ ਲੰਬੇ ਹੋਣੇ ਚਾਹੀਦੇ ਨੇ। ਘੱਟੋ ਘੱਟ 1 ਸਾਲ ਦੇ ਵਿੱਚ 90 ਬੈਠਕਾਂ, 90 ਸਿਟਿੰਗਸ ਹੋਣੀਆਂ ਮੰਗਦੇ ਨੇ ਲੋਕ, ਕਿਉਂਕਿ ਵਿਧਾਨ ਸਭਾ ਜਾਂ ਪਾਰਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਦੇ ਨਾਲ ਜਿਹੜਾ ਇੱਥੇ ਚੁਣ ਕੇ ਜਾਂਦਾ ਹੈ ਉਸ ਨੂੰ ਬਹੁਤ ਸਾਰੇ ਅਧਿਕਾਰ ਮਿਲਦੇ ਨੇ। ਉਹਨਾਂ ਦੇ ਵਿੱਚੋਂ ਇੱਕ ਅਧਿਕਾਰ ਹੁੰਦਾ ਹੈ ਕਿ ਪਾਰਲੀਮੈਂਟ ਅਸੈਂਬਲੀ ਜਿੱਥੇ ਵੀ ਉਹ ਚੁਣਿਆ ਗਿਆ ਉੱਥੇ ਖੜ ਕੇ ਉਹ ਆਪਣੇ ਲੋਕਾਂ ਦੀ ਗੱਲ ਕਰ ਸਕਦਾ ਹੈ। ਕਿਸੇ ਵੀ ਪਾਰਲੀਮੈਂਟੇਰੀਅਨ, ਕਿਸੇ ਵੀ ਐਮਐਲਏ ਦਾ ਕੰਮ ਇਹ ਨਹੀਂ ਹੁੰਦਾ ਕਿ ਉਹ ਸੜਕਾਂ ਦੇ ਵਿੱਚ ਤੁਰਿਆ ਫਿਰਦਾ, ਗਲੀਆਂ ਬਣਵਾਉਂਦਾ ਫਿਰੇ, ਨਾਲੀਆਂ ਬਣਵਾਉਂਦਾ ਫਿਰੇ। ਉਸਦਾ ਕੰਮ ਪਾਲਿਸੀ ਤੇ ਕੰਮ ਕਰਨਾ ਹੁੰਦਾ ਹੈ। ਇਹ ਜਿਹੜੀਆਂ ਗਲੀਆਂ ਨਾਲੀਆਂ ਹੁੰਦੀਆਂ ਨੇ ਇਹ ਹੋਰ ਪ੍ਰਸ਼ਾਸਨਿਕ ਪ੍ਰਬੰਧਨ ਦੇ ਕੰਮ ਹੁੰਦੇ ਨੇ, ਜਿਹੜੇ ਕਿ ਅਫਸਰ ਰੱਖੇ ਗਏ ਹੁੰਦੇ ਨੇ, ਉਹਨਾਂ ਨੇ ਦੇਖਣੇ ਹੁੰਦੇ ਨੇ। ਜੇਕਰ ਕੋਈ ਉਹ ਪਾਰਲੀਮੈਂਟ ਦੇ ਵਿੱਚ ਜਾਵੇ, ਉਹ ਅਸੈਂਬਲੀ ਦੇ ਵਿੱਚ ਜਾਵੇ ਜਿਸ ਵੀ ਸਟੇਟ ਨੂੰ ਉਹ ਬਿਲੋਂਗ ਕਰਦਾ ਹੈ, ਤੇ ਉੱਥੇ ਜਾ ਕੇ ਸਵਾਲ ਚੁੱਕੇ। ਪਰ ਸਵਾਲ ਤਾਂ ਇਹ ਹੈ ਕਿ ਕੀ ਪਾਰਲੀਮੈਂਟ ਜਾਂ ਅਸੈਂਬਲੀ ਕਿੰਨੀ ਲੰਬੀ ਚੱਲਦੀ ਹੈ। ਪੰਜਾਬ ਦੀ ਵਿਧਾਨ ਸਭਾ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਵਾਰ ਦਾ ਜਿਹੜਾ ਸਰਦਰੁੱਤ ਇਜਲਾਸ ਸੀ ਉਹ ਤਾਂ ਗਾਇਬ ਹੀ ਹੋ ਗਿਆ, ਵਿੱਚੋਂ ਬੁਲਾਇਆ ਹੀ ਨਹੀਂ ਗਿਆ। ਤੇ ਇਸੇ ਦੇ ਨਾਲ ਹੁਣ ਜਦੋਂ ਬਜਟ ਇਜਲਾਸ ਬੁਲਾਇਆ ਜਾਣਾ ਹੈ ਤਾਂ ਗਿਣਤੀ ਦੀਆਂ ਵਿੱਚ ਛੁੱਟੀਆਂ ਆ ਜਾਂਦੀਆਂ ਨੇ ਤੇ ਦਿਨ ਰਹਿ ਜਾਂਦੇ ਨੇ ਸਿਰਫ 3, ਜਿਹਦੇ ਵਿੱਚ ਬਜਟ ਤੇ ਚਰਚਾ ਹੋਣੀ ਹੈ। ਉਧਰ ਗੱਲ ਤਾਂ ਕੀਤੀ ਜਾਂਦੀ ਹੈ ਕਿ ਅਸੀਂ ਖੇਤੀ ਨੀਤੀ ਦਾ ਜਿਹੜਾ ਖਰੜਾ ਕੇਂਦਰ ਵੱਲੋਂ ਭੇਜਿਆ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ। ਉਸ ਤੇ ਚਰਚਾ ਕਿੱਥੇ ਹੈ? ਉਹਦੇ ਪੈਰਲਲ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਰਿਜੈਕਟ ਕਰਦੇ ਹੋ, ਕੋਈ ਚੰਗਾ ਪੱਖ ਵੀ ਆਪ ਵੀ ਲੈ ਕੇ ਆਓ, ਅੱਗੇ ਉਸ ਤੇ ਚਰਚਾ ਕਰੋ, ਉਸ ਨੂੰ ਇੰਪਲੀਮੈਂਟ ਕਰਨ ਬਾਰੇ ਸੋਚੋ। ਬਜਟ ਇੰਨਾ ਜ਼ਰੂਰੀ ਹੋ ਜਾਂਦਾ ਹੈ 1 ਸਾਲ ਦੇ ਲਈ ਜਦੋਂ ਪੇਸ਼ ਹੁੰਦਾ ਹੈ ਕਿ ਇਹਨੇ ਆਉਣ ਵਾਲੇ 1 ਸਾਲ ਦੀਆਂ ਜੋ ਵੀ ਕਾਰਗੁਜ਼ਾਰੀਆਂ ਸਰਕਾਰ ਕਰ ਸਕਦੀ ਹੈ ਉਹਦੇ ਤੇ ਲਗਾਮ ਲੱਗਣੀ ਹੈ ਜਾਂ ਫਿਰ ਉਹਨੂੰ ਖੁੱਲ ਮਿਲਣੀ ਹੈ। ਇਹ ਇਸ ਤੇ ਨਿਰਭਰ ਕਰਦਾ ਹੁੰਦਾ ਹੈ ਕਿ ਕਿੰਨਾ ਕੁ ਪੈਸਾ ਕਿਵੇਂ ਵਰਤਣਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਤਾਂ ਸਮੇਂ ਤੋਂ ਪਹਿਲਾਂ ਹੀ ਆਪਣਾ ਜਿਹੜਾ ਉਹਨਾਂ ਦਾ ਫੰਡ ਹੁੰਦਾ ਹੈ ਜਿਹਦੇ ਤਹਿਤ ਉਹ ਕਰਜ਼ਾ ਲੈ ਸਕਦੇ ਨੇ, ਉਹ ਸਮੇਂ ਤੋਂ ਪਹਿਲਾਂ ਹੀ ਖਤਮ ਵੀ ਕਰ ਲਿਆ ਹੋਇਆ ਹੈ। ਸੋ ਧਿਆਨ ਕਿਉਂ ਨਹੀਂ ਮੰਗਦੀਆਂ ਇਹ ਚੀਜ਼ਾਂ? ਧਿਆਨ ਮੰਗਦੀਆਂ ਨੇ, ਇਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ। ਜਿਹੜੀ ਗੱਲ
ਸੁਖਪਾਲ ਖਹਿਰਾ ਹੋਣਾ ਵੱਲੋਂ ਚੱਕੀ ਗਈ ਹੈ। ਹੋਰ ਵੀ ਬੁੱਧੀਜੀਵੀ ਵਰਗ ਇਸ ਤੇ ਗੱਲ ਕਰ ਰਿਹਾ ਹੈ ਕਿ ਇੰਨਾ ਛੋਟਾ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਹੈ, ਇਸ ਦੇ ਪਿੱਛੇ ਕੀ ਮਨਸ਼ਾ ਹੈ, ਕਿਉਂਕਿ ਜਿਹੜੀ ਸੋ ਕਾਲਡ ਕ੍ਰਾਂਤੀਕਾਰੀ ਇਹ ਪਾਰਟੀ, ਇਮਾਨਦਾਰਾਂ ਦੀ ਪਾਰਟੀ, ਭਗਵੰਤ ਮਾਨ ਹੁਣੀ ਜਦੋਂ ਵਿਰੋਧੀ ਧਿਰ ਚ ਸਨ, ਇਹਨਾਂ ਦੇ ਇਹੀ ਗਿਲੇ ਰਹਿੰਦੇ ਸਨ ਕਿ ਸਹੀ ਤਰੀਕੇ ਨਾਲ ਵਿਧੀ ਵਿਧਾਨ ਦੇ ਨਾਲ ਕੋਈ ਵੀ ਕੰਮ ਨਹੀਂ ਚੱਲ ਰਿਹਾ। ਸੋ ਹੁਣ ਜੋ ਕੁਝ ਹੋ ਰਿਹਾ ਹੈ ਉਹ ਵੀ ਇਸੇ ਦੀ ਹੀ ਇੱਕ ਤਸਵੀਰ ਹੈ। ਇਸ ਤੇ ਚਰਚਾ ਤਾਂ ਹੋਣੀ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਆ ਵੀ ਪਲਟ ਦਿਆਂਗੇ, 70-75 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਹੈ, ਪਰ 70-75 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਮੌਨਸੂਨ ਸੈਸ਼ਨ, ਮਾਫ ਕਰਨਾ, ਸਰਦ ਰੁੱਤ ਦਾ ਇਜਲਾਸ ਹੀ ਗੈਪ ਹੋ ਜਾਂਦਾ ਹੈ ਤੇ ਬਜਟ ਇਜਲਾਸ ਜਿਹੜਾ ਉਸ ਤੇ ਚਰਚਾ ਇੰਨੀ ਘੱਟ ਹੁੰਦੀ ਹੈ। ਉਹ ਵੀ ਉਸ ਸਮੇਂ ਜਦੋਂ ਤੁਸੀਂ ਬਜਟ ਦੇ ਕ੍ਰਾਈਸਿਸ ਦੇ ਵਿੱਚੋਂ, ਇਕਨੋਮੀ ਦੇ ਕ੍ਰਾਈਸਿਸ ਦੇ ਵਿੱਚੋਂ ਸਟੇਟ ਤੁਹਾਡੀ ਲੰਘ ਰਹੀ ਹੋਵੇ, ਤੁਸੀਂ ਆਪਣੇ ਆਰਡੀਐਫ ਫੰਡ ਲੈਣ ਦੇ ਲਈ ਸਰਕਾਰ ਅੱਗੇ, ਕੇਂਦਰ ਅੱਗੇ ਹੱਥ ਅੱਡੀ ਖੜੇ ਹੋਵੋ, ਉਹ ਵੀ ਵੈਸੇ ਇੱਕ ਚਰਚਾ ਦਾ ਵਿਸ਼ਾ ਹੋ ਜਾਂਦਾ ਹੈ, ਕਿਉਂਕਿ ਫੈਡਰਲਿਜ਼ਮ ਨਾਲ ਚੱਲਣ ਵਾਲੇ ਦੇਸ਼ਾਂ ਦੀ ਗੱਲ ਹੁੰਦੀ ਹੈ, ਸੋ ਕਾਲਡ ਡੈਮੋਕ੍ਰੇਸੀ ਦੇ ਨਾਲ ਚੱਲਣ ਵਾਲੇ ਦੇਸ਼ਾਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਭਾਰਤ ਦਾ, ਇੰਡੀਆ ਦਾ ਨਾਮ ਤਾਂ ਆਉਂਦਾ ਹੈ। ਪਰ ਤੁਸੀਂ ਸਾਰੇ, ਅਸੀਂ ਸਾਰੇ ਜਾਣਦੇ ਹਾਂ ਕਿ ਕਿੰਨੇ ਕੁ ਚੰਗੇ ਤਰੀਕੇ ਦੇ ਨਾਲ ਫੈਡਰਲ ਢਾਂਚਾ ਇਸ ਦੇਸ਼ ਦੇ ਵਿੱਚ ਚੱਲ ਰਿਹਾ ਹੈ, ਕਿੰਨੇ ਕੁ ਚੰਗੇ ਤਰੀਕੇ ਦੇ ਨਾਲ ਡੈਮੋਕ੍ਰੇਸੀ ਫੋਲੋ ਹੋ ਰਹੀ ਹੈ, ਕਿੰਨਾ ਕੁ ਰਿਪਬਲਿਕ ਇਹ ਦੇਸ਼ ਹੈ ਜਿੱਥੇ ਦੇ ਲੋਕਾਂ ਦੇ ਘਰਾਂ ਦੇ ਉੱਪਰ, ਜਿੱਥੇ ਦੇ ਲੋਕਾਂ ਦੇ ਇਸ਼ਟ ਦੇ ਉੱਪਰ ਤਰਪਾਲਾਂ ਪਾ ਦਿੱਤੀਆਂ ਜਾਣ, ਇਸ ਕਰਕੇ ਵੀ ਹੋਲੀ ਹੈ, ਰੰਗ ਪਊਗਾ ਤੇ ਉਹਨਾਂ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾਂਦਾ ਹੋਵੇ। ਤੁਸੀਂ ਸੁਭਾਵਿਕ ਹੀ ਸਮਝ ਸਕਦੇ ਹੋਵੋਗੇ ਕਿ ਕਿੰਨਾ ਕੁ ਰਿਪਬਲਿਕ ਤੇ ਕਿੰਨਾ ਕੁ ਡੈਮੋਕ੍ਰੈਟਿਕ ਉਹ ਦੇਸ਼ ਹੋ ਸਕਦਾ ਹੈ। ਸੋ ਇਹ ਆਪਾਂ ਚਰਚਾ ਕਰ ਰਹੇ ਸੀ। ਸੋ ਉਸੇ ਵਿਸ਼ੇ ਦੇ ਉੱਪਰ ਜੇਕਰ ਰਹਿੰਦੇ ਆ, ਇਕਨੋਮੀ ਦੇ ਕ੍ਰਾਈਸਿਸ ਉੱਪਰ, ਤਾਂ ਇਸ ਦੇ ਉੱਪਰ ਲੜਾਈ ਸਾਊਥ ਦੀਆਂ ਸਟੇਟਾਂ ਨੇ ਜਿਹੜੀਆਂ ਉਹ ਲੜ ਰਹੀਆਂ ਨੇ। ਅਸਲ ਦੇ ਵਿੱਚ ਬੀਤੇ ਕੱਲ ਇੱਕ ਬਜਟ ਦੀ ਜਦੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਮਿਲਨਾਡੂ ਸਟੇਟ ਦੇ ਵੱਲੋਂ, ਸਾਊਥ ਦੀ ਸਟੇਟ ਦੇ ਵੱਲੋਂ, ਜਿੱਥੇ ਟ੍ਰਾਈ ਲੈਂਗੁਏਜ ਦਾ ਮੁੱਦਾ ਵੀ ਬਹੁਤ ਵੱਡਾ ਬਣਿਆ ਹੋਇਆ ਹੈ, ਉੱਥੇ ਉਹਨਾਂ ਦੇ ਵੱਲੋਂ ਬਜਟ ਇਜਲਾਸ ਦਾ ਜਦੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਅਸੀਂ ਬਜਟ ਜਿਹੜਾ ਕਰਨ ਜਾ ਰਹੇ ਹਾਂ ਉੱਥੇ ਦੀ ਵੀ ਅਸੈਂਬਲੀ ਦੇ ਵਿੱਚ, ਤਾਂ ਉਹਨਾਂ ਦੇ ਵੱਲੋਂ ਜਿਹੜਾ 1 ਰੁਪਏ ਦਾ ਜਾਂ ਫਿਰ ਇੰਡੀਅਨ ਕਰੰਸੀ ਦਾ ਸਿੰਬਲ ਹੈ, ਨਿਸ਼ਾਨ ਹੈ, ਉਸ ਨੂੰ ਬਦਲ ਕੇ ਆਪਣੀ ਤਾਮਿਲ ਭਾਸ਼ਾ ਦੇ ਵਿੱਚ ਲਗਾਇਆ ਗਿਆ, ਜਿਹੜਾ ਪੋਸਟਰ ਉਹਨਾਂ ਦੇ ਵੱਲੋਂ ਅਪਲੋਡ ਕੀਤਾ ਗਿਆ। ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਵੀਡੀਓ ਦੇਖ ਰਹੇ ਹੋਵੋਗੇ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਉੱਪਰ, ਤਾਂ ਤੁਸੀਂ ਸਕਰੀਨ ਤੇ ਵੀ ਉਹ ਦੇਖ ਸਕਦੇ ਹੋ। ਸੋ ਇਹੋ ਜਿਹੀਆਂ ਗੱਲਾਂ ਨੇ, ਪਰ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਕੇਂਦਰ ਦੇ ਨਾਲ ਇਸੇ ਕਰਕੇ ਆਡੇ ਫਾਹੇ ਦੇ ਵਿੱਚ ਨੇ, ਕਿਉਂਕਿ ਕੇਂਦਰ ਉਹਨਾਂ ਦੇ ਨਾਲ ਇਸੇ ਆਧਾਰ ਤੇ ਵਿਤਕਰਾ ਕਰ ਰਿਹਾ ਹੈ ਕਿ ਉੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ, ਕਿਉਂਕਿ ਕੇਂਦਰ 'ਚ ਬੀਜੇਪੀ ਹੈ ਤੇ ਬੀਜੇਪੀ ਚਾਹੁੰਦੀ ਹੈ ਕਿ ਹਰ ਪਾਸੇ ਸਾਡੀ ਹੀ ਸਰਕਾਰ ਹੋਵੇ, ਤੇ ਜਿੱਥੇ ਨਹੀਂ ਹੈ ਉੱਥੇ ਅਸੀਂ 5 ਸਾਲ ਲਈ ਐਸਾ ਮਲੀਆ ਮੇਟ ਕਰ ਦਿਆਂਗੇ ਕਿ ਲੋਕ ਉਕਤਾ ਜਾਣਗੇ, ਲੋਕ ਵਿਰੋਧ ਵਿੱਚ ਹੋ ਜਾਣਗੇ ਸੱਤਾਧਾਰੀ ਪਾਰਟੀ ਦੇ, ਤੇ ਫਿਰ ਭਾਜਪਾ ਨੂੰ ਚੁਣ ਲੈਣਗੇ। ਪਰ ਇਹ ਬਹੁਤ ਗਲਤ ਰਾਸਤਾ ਹੈ। ਕਿਸੇ ਵੀ ਦੁਨੀਆ ਦੇ ਦੇਸ਼ ਦੇ ਵਿੱਚ ਜਦੋਂ ਅਜਿਹਾ ਹੁੰਦਾ ਹੈ ਤਾਂ ਕ੍ਰਾਈਸਿਸ ਆਉਣੇ, ਦੰਗੇ ਭੜਕਣੇ ਇਹ ਆਮ ਹੋ ਜਾਂਦਾ ਹੈ। ਇਹ ਇੱਕ ਇਹੋ ਜਿਹਾ ਵਰਤਾਰਾ ਹੈ ਜਿਹੜਾ ਬਹੁਤ ਸਾਰੀਆਂ ਹੋਰ ਅਲਾਮਤਾਂ ਨੂੰ ਆਮੰਤਰਣ ਦਿੰਦਾ ਹੈ, ਕਹਿ ਲਈਏ ਜੇ ਪੰਜਾਬੀ ਦਾ ਠੇਠ ਸ਼ਬਦ ਵਰਤਣਾ ਹੋਵੇ ਤਾਂ ਸੱਦਾ ਦਿੰਦਾ ਹੈ। ਜਦੋਂ ਇਹ ਸੱਦਾ ਦਿੰਦਾ ਹੈ ਤਾਂ ਫਿਰ ਉਸ ਦੇ ਉੱਪਰ ਬਹੁਤ ਸਾਰੇ ਕ੍ਰਾਈਸਿਸ ਆ ਜਾਂਦੇ ਨੇ। ਲਗਾਤਾਰ ਤੁਸੀਂ ਪਿੱਛੇ ਧੱਕੇ ਜਾ ਰਹੇ ਹੋ, ਤੁਹਾਡੀ ਇਕਨੋਮੀ ਲੁੱਟੀ ਜਾ ਰਹੀ ਹੈ। ਪੰਜਾਬ ਦੇ ਸੰਦਰਭ 'ਚ ਜੇਕਰ ਗੱਲ ਕਰਨੀ ਹੋਵੇ, ਪਰ ਦੇਸ਼ ਦੀ ਤਾਂ ਖਾਸ ਤੌਰ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਸੁੱਤੀ ਹੋਈ ਹੈ ਤੇ ਉਹ ਆਨੰਦ ਲੈ ਰਹੀ ਹੈ ਵੱਖ-ਵੱਖ ਤਰ੍ਹਾਂ ਦੀਆਂ ਲੈਵਿਸ਼ ਸਹੂਲਤਾਂ ਦਾ। ਅਗਲੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੋਣਾ ਦੇ ਨਾਲ ਜੁੜੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੇਤ ਮਹੀਨੇ ਦੀ ਸੰਗਰਾਂਦ ਦੇ ਨਵੇਂ ਸਾਲ ਦੀ ਆਮਦ ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਤੋਂ ਸੰਮਤ 557 ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਗਿਆ ਹੈ। ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਇਸ ਮੌਕੇ ਉਹਨਾਂ ਗੁਰੂ ਸਾਹਿਬਾਨਾਂ ਵੱਲੋਂ ਉਚਾਰੀ ਬਾਣੀ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਾਹਾਂ ਦੀ ਬਖਸ਼ੀਸ਼ ਕਰਕੇ ਰੁੱਤਾਂ ਦੇ ਬਦਲਣ ਨਾਲ ਮਨੁੱਖੀ ਮਨ ਦੀਆਂ ਭਿੰਨ ਅਵਸਥਾਵਾਂ
ਜਿਵੇਂ ਕਿ ਖੇੜਾ, ਬਿਰਹਾ, ਵਿਰਾਗ ਨਾਲ ਗੂੜਾ ਸੰਬੰਧ ਦਰਸਾਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ 12 ਮਾਹਾਂ ਦਾ ਉਚਾਰਨ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਵਿਰਾਗ ਤੋਂ ਅਨੁਰਾਗ ਤੱਕ ਦਾ ਸਫ਼ਰ ਦਰਸਾਇਆ ਹੈ। ਇਸ ਧਰਤੀ ਤੇ ਜੰਮੇ ਮਨੁੱਖ ਦੇ ਮਨ ਦੇ ਭਾਵ ਵੀ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਹੀ ਪ੍ਰਗਟ ਹੁੰਦੇ ਹਨ। ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਚੇਤ ਮਹੀਨਾ ਵਾਹਿਗੁਰੂ ਦਾ ਨਾਮ ਜਪਣ ਦਾ ਸੁਨੇਹਾ ਦਿੰਦਾ ਹੈ। ਜਿਸ ਤਰ੍ਹਾਂ ਲੋਕ ਅੰਗਰੇਜ਼ੀ ਕੈਲੰਡਰ ਮੁਤਾਬਕ ਨਵੇਂ ਸਾਲ ਉੱਤੇ ਗੁਰੂ ਘਰਾਂ ਵਿੱਚ ਜਾਂਦੇ ਹਨ, ਉਸੇ ਹੀ ਤਰ੍ਹਾਂ ਹੁਣ ਵੀ ਲੋਕਾਂ ਨੂੰ ਚੇਤ ਮਹੀਨੇ ਦੀ ਸੰਗਰਾਂਦ ਤੇ ਵੀ ਗੁਰੂ ਘਰਾਂ ਵਿੱਚ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਥੇਦਾਰ ਗੜਗੱਜ ਨੇ ਕਿਹਾ ਕਿ ਇਸੇ ਸਾਲ ਹੀ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸੇਵਕ ਭਾਈ ਦਿਆਲਾ ਜੀ, ਭਾਈ ਸਤੀ ਜੀ, ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਨਾਲ ਹੀ 10ਵੇਂ ਪਾਤਸ਼ਾਹ ਜੀ ਦਾ 350ਵਾਂ ਗੁਰਿਆਈ ਦਿਵਸ ਵੀ ਮਨਾ ਰਹੇ ਹਾਂ। 9ਵੇਂ ਪਾਤਸ਼ਾਹ ਦੀ ਸ਼ਤਾਬਦੀ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਸਿੱਖ ਪੰਥ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਖਿਲਾਫ ਉਸੇ ਹੀ ਸ਼ਿੱਦਤ ਨਾਲ ਸੰਘਰਸ਼ਸ਼ੀਲ ਹੈ। ਅੱਜ ਸਾਡੇ ਜੁਝਾਰੂ ਸਿੰਘ ਲੰਬੇ ਸਮੇਂ ਤੋਂ ਹਕੂਮਤਾਂ ਦੇ ਬੰਦੀ ਖਾਨਿਆਂ ਵਿੱਚ ਕੈਦ ਹਨ। ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਅਨੰਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ। ਸਿੱਖ ਕੌਮਾਂ ਦੇ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ਼ਹੀਦੀ ਦਿਹਾੜੇ ਉਹਨਾਂ ਨੂੰ ਯਾਦ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦ ਕੌਮ ਦੇ ਨਾਇਕ ਅਤੇ ਯੋਧੇ ਹੁੰਦੇ ਨੇ। ਉਹਨਾਂ ਕਿਹਾ ਕਿ ਜੇਕਰ ਸਿੱਖਾਂ ਨੂੰ ਆਪਣੇ ਅਣਖ ਨੂੰ, ਗੈਰਤ ਨੂੰ ਕਾਇਮ ਰੱਖਣਾ ਹੈ ਤਾਂ ਇਤਿਹਾਸ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਅੱਜ ਜਥੇਦਾਰ ਅਕਾਲੀ ਫੂਲਾ ਸਿੰਘ ਜਿਹਾ ਨਿਸ਼ਚਾ ਅਰਦਾਸ ਵਿੱਚ ਰੱਖਣ ਦੀ ਲੋੜ ਹੈ। ਉਹਨਾਂ ਨੇ ਅਰਦਾਸ ਵਿੱਚ ਭਰੋਸਾ ਕਰਦਿਆਂ ਅਟਕ ਦਰਿਆ ਨੂੰ ਪਾਰ ਕੀਤਾ ਤੇ ਸਿੱਖਾਂ ਦੀ ਚੜ੍ਹਦੀ ਕਲਾ ਕੀਤੀ ਸੀ। ਸੋ ਇਸੇ ਦੇ ਨਾਲ ਖਬਰ ਨੂੰ ਪੜ੍ਹਦਿਆਂ ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ ਯਾਦ ਆ ਜਾਂਦੀ ਹੈ, ਉਹ ਇਹ ਹੈ ਕਿ ਲਗਾਤਾਰ ਜਿਹੜੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਣੀ ਨੇ, ਇਹਨਾਂ ਉੱਪਰ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਜਾਂ ਫਿਰ ਇੱਕ ਇਹ ਵੀ ਐਂਗਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਣੇ ਜਿਹੜੇ ਨੇ ਉਹ ਮਿਸ਼ਨਰੀ ਨੇ। ਉਹਨਾਂ ਨੇ ਮਿਸ਼ਨਰੀ ਜਿਹੜਾ ਹੁੰਦਾ ਆਈਡੀਓਲੋਜੀ ਉਸ ਨੂੰ ਅੱਗੇ ਤੋਰਿਆ, ਲਗਾਤਾਰ ਕਥਾਵਾਚਕ ਵੀ ਰਹੇ ਨੇ, ਕਥਾ ਕਰਦੇ ਰਹੇ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ। ਇਸੇ ਕਰਕੇ ਉਹਨਾਂ ਦਾ ਵਿਰੋਧ ਵੱਧ ਹੋ ਰਿਹਾ ਹੈ। ਇਸ ਤਰ੍ਹਾਂ ਦੀ ਵੀ ਬਹੁਤ ਚਰਚਾ ਚੱਲ ਰਹੀ ਹੈ, ਪਰ ਇਸ ਨੂੰ ਹੁਣ ਜ਼ਿਆਦਾ ਪਤਾ ਨਹੀਂ ਕਿਉਂ ਕੀਤਾ ਜਾ ਰਿਹਾ, ਜਾਂ ਫਿਰ ਇਲੈਕਸ਼ਨਸ ਦਾ ਨੇੜਾ ਆਉਂਦਿਆਂ ਇਸ ਨੂੰ ਵਿਸ਼ਾ ਬਣਾ ਕੇ ਆਪਣੇ ਲਈ ਵੱਧ ਸੀਟਾਂ ਲੈਣ ਦੀ ਵੀ ਗੱਲ ਹੋ ਸਕਦੀ ਹੈ ਐਸਜੀਪੀਸੀ ਦੀਆਂ ਇਲੈਕਸ਼ਨਾਂ ਦੇ ਵਿੱਚ। ਅਗਲੀ ਖਬਰ ਬੇਹੱਦ ਦਰਦਨਾਕ ਹੈ। ਚੰਡੀਗੜ੍ਹ ਜ਼ੀਰਕਪੁਰ ਬਾਰਡਰ ਤੇ ਹੋਲੀ ਲਈ ਸ਼ੁੱਕਰਵਾਰ ਸਵੇਰੇ ਲਗਾਏ ਗਏ ਨਾਕੇ ਵਿੱਚ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ ਹੈ। ਹਾਦਸੇ ਵਿੱਚ 3 ਦੀ ਮੌਕੇ ਤੇ ਮੌਤ ਹੋ ਗਈ ਹੈ। ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਤਿੰਨੋਂ ਲੋਕ ਸੁਰੱਖਿਆ ਦੇ ਲਈ ਲਗਾਈ ਕੰਡਿਆਲੀ ਤਾਰ ਵਿੱਚ ਫਸ ਗਏ ਅਤੇ ਉਹਨਾਂ ਦੇ ਸਰੀਰਾਂ ਦੇ ਟੁਕੜੇ ਹੋ ਗਏ। ਮ੍ਰਿਤਕਾਂ ਵਿੱਚ ਕਾਂਸਟੇਬਲ ਸੁਖਦਰਸ਼ਨ ਸਿੰਘ, ਹੋਮਗਾਰਡ ਵਲੰਟੀਅਰ ਰਾਜੇਸ਼ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਮ੍ਰਿਤਕ ਤੀਜੇ ਸ਼ਖਸ ਦੀ ਹੁਣ ਤੱਕ ਪਹਿਚਾਣ ਨਹੀਂ ਹੋ ਸਕੀ। ਇਤਲਾਹ ਮਿਲ ਰਹੀ ਹੈ ਕਿ ਚੰਡੀਗੜ੍ਹ ਦੀ ਐਸਐਸਪੀ ਕਵਰਦੀਪ ਕੌਰ ਆਪ ਮੌਕੇ ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖਿਲਾਫ ਸੈਕਟਰ 31 ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਚੰਡੀਗੜ੍ਹ ਜ਼ੀਰਕਪੁਰ ਨਾਕੇ ਤੇ ਕਾਂਸਟੇਬਲ ਸੁਖਦਰਸ਼ਨ ਅਤੇ ਵਲੰਟੀਅਰ ਰਾਜੇਸ਼ ਨੇ ਚੈਕਿੰਗ ਦੇ ਲਈ ਬਲੇਨੋ ਗੱਡੀ ਨੂੰ ਰੋਕਿਆ ਸੀ। ਅਚਾਨਕ ਪਿੱਛੇ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਆ ਗਈ। ਉਸਨੇ ਬਲੇਨੋ ਗੱਡੀ ਅਤੇ ਨਾਕੇ ਤੇ ਖੜੇ ਪੁਲਿਸ ਵਾਲਿਆਂ ਨੂੰ ਟੱਕਰ ਮਾਰੀ। ਇਸ ਦੌਰਾਨ ਕਾਰ ਡਰਾਈਵਰ ਵੀ ਪੁਲਿਸ ਦੇ ਨਾਲ ਖੜਾ ਸੀ। ਟੱਕਰ ਦੀ ਵਜ੍ਹਾ ਕਰਕੇ ਤਿੰਨੋਂ ਲੋਕ ਕਾਰ ਦੀ ਚਪੇਟ ਦੇ ਵਿੱਚ ਆ ਗਏ। ਅਗਲੀ ਖਬਰ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ। ਸ਼੍ਰੀ ਹਰਮੰਦਰ ਸਾਹਿਬ ਸਮੂਹ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਲੋਹੇ ਦੀ ਰਾੜ ਨਾਲ ਕੀਤੇ ਗਏ ਹਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ 2 ਕਰਮਚਾਰੀ ਤੇ 2 ਸ਼ਰਧਾਲੂ ਜ਼ਖਮੀ ਹੋ ਗਏ ਨੇ। ਜ਼ਖਮੀਆਂ ਦਾ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ।
इस दौरान हमलावर नूं काबू करके पुलिस नूं सौंप दिता गया सी। श्रोमणी कमेटी अधिकारियों तो मिली जानकारी के मुताबिक श्री गुरु रामदास सरां विच श्रोमणी कमेटी कर्मचारियों ने एक व्यक्ति नूं शक्की हालत दे विच देखदियां होइयां सरां तो बाहर जाण वास्ते आख्या। इस दौरान दोवां धिरां च हुई बहस दौरान इस प्रवासी व्यक्ति ने सरां विच रखी लोहे की रॉड नाल कर्मचारियों ते हमला कर दिता। हमले विच श्रोमणी कमेटी के 2 कर्मचारी गंभीर जख्मी हो गए। इस दौरान 2 श्रद्धालु जो बचाव वास्ते आए भी इस हमले के दौरान ही जख्मी हो गए। जख्मियों नूं इलाज लई श्री गुरु रामदास हस्पताल भेजा गया। जख्मी कर्मचारियों की शनाख्त सेवादार गगनदीप सिंह अते जसवीर सिंह वजों हुई है। इस दौरान हमलावर नूं काबू करन मगरों पुलिस नूं सौंप दिता गया है। पुलिस अधिकारियों ने दस्सिया कि मामले की जांच जारी है अते हमलावर की शनाख्त हरियाणा वासी वजों हुई है। फिलहाल पुलिस वालों मामले की जांच की जा रही है। बीते दिन जदों तो श्रोमणी गुरुद्वारा प्रबंधक कमेटी की अंतरिम कमेटी ने मीटिंग करन तो बाद जथेदारां नूं फारग कीता है, उस तो बाद लगातार वख-वख सिख जथेबंदियां ਜਿਹੜੀਆਂ ਨੇ ਉਹ ਅੰਤਰਿਮ ਕਮੇਟੀ ਦੇ ਮੈਂਬਰ ਜਿਹੜੇ ਸਨ ਉਹਨਾਂ ਦੇ ਘਰਾਂ ਦਾ ਘਿਰਾਓ ਕਰ ਰਹੀਆਂ ਨੇ। ਬੀਤੇ ਦਿਨੀ ਕੁਲਵੰਤ ਸਿੰਘ ਮੰਨਣ ਹੁਣਾਂ ਦੇ ਘਰ ਦਾ ਘਿਰਾਓ ਜਲੰਧਰ ਦੇ ਵਿੱਚ ਕੀਤਾ ਜਾਂਦਾ ਹੈ, ਜਿੱਥੇ ਕੁਝ ਲੋਕ ਮੰਨਣ ਦੇ ਧੜੇ ਦੇ ਵੱਲੋਂ ਵੀ ਆ ਕੇ ਅਰਦਾਸ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਹਾਲਾਂਕਿ ਜਿਹੜੇ ਧਰਨਾਕਾਰੀ ਆਏ ਹੋਏ ਸਨ ਉਹਨਾਂ ਦਾ ਮਨਸ਼ਾ ਕਿਸੇ ਵੀ ਤਰ੍ਹਾਂ ਦੀ ਹੱਥੋਂ-ਪਾਈ ਹੋਣ ਦਾ ਨਹੀਂ ਸੀ। ਉਹਨਾਂ ਦੇ ਵੱਲੋਂ ਉੱਥੇ ਆਇਆ ਗਿਆ ਤੇ ਅਰਦਾਸ ਬੇਨਤੀ ਕੀਤੀ ਗਈ ਕਿ इस तरीके दे नाल जो कुछ भी होया ये गलत है ते कुलवंत सिंह मन्नण इस दे उपर अपने हस्तखत ना करन। ते इसे तरह ही हुण जेकर अगली खबर ते वल चलीए तां ओह भी इसे तरह दे नाल इस मामले दे नाल ही जुड़ी हुई है। खबर तुहाडे लई पढ़ दिंदे आ कि सिख कौम दे तख्तां दे जथेदारां नूं बदलण संबंधी रोस श्रोमणी गुरुद्वारा प्रबंधक कमेटी दी अंतरिम कमेटी दे मैंबरां दे घरां तक पुज गया है। श्रोमणी गुरुद्वारा प्रबंधक कमेटी दे बरनाला जिले नाल संबंधित अंतरिम कमेटी के मैंबर परमजीत सिंह खालसा के घर अगे अकाली दल सुधार लहर के आगुआं ने तख्तां दे जथेदारां नूं जबरी उतार बदलण दे रोस वजों धरना दिता। इस मौके अकाली दल अते इस समय अकाली आगू अते साबका विधायक गगनजीत सिंह बरनाला ने कहा कि अजोके दौर विच सिख पंथ नाजुक दौर विचों गुजर रहा है। श्रोमणी गुरुद्वारा प्रबंधक कमेटी वालों श्रोमणी अकाली दल के कुछ आगुआं दे दबाव हेठ आके जिहड़े फैसले किए जा रहे हैं वो मंदभागे हैं। श्रोमणी गुरुद्वारा प्रबंधक कमेटी के मैंबर मिठू सिंह कानेके ने कहा कि परमजीत सिंह खालसा श्रोमणी कमेटी की उस आंतरिक कमेटी का हिस्सा हैं जिसने अकाल तख्त के तख्त श्री दमदमा साहिब ते तख्त श्री केसगढ़ साहिब के जथेदार नूं सिख कौम के भावनावां दे उल्ट जाके उन्होंने वख किया है। उन्होंने कहा कि 28 मार्च को श्रोमणी कमेटी का बजट इजलास है, वो मता श्रोमणी कमेटी के सारे अंतरिम कमेटी मैंबरां नूं दे रहे हैं, जिस विच मंग की गई है कि बजट इजलास विच तख्तां दे जथेदारां संबंधी फैसला बदलिया जाए। इस मौके सीनियर अकाली आगू तेजा सिंह कमालपुर ने कहा कि जिहड़े अंतरिम कमेटी मैंबर सिख कौम दीआं भावनावां अनुसार मंग पत्र दे विचार नहीं करनगे उन्हां खिलाफ सख्त एक्शन ले जाणगे। सो लगातार सिख कौम दे विच रोस है इस गल नूं लैके जो कुछ भी होया। सो इसे दे विच जेकर अगे गल करनी होवे तां चर्चा इत्थों तक चल रही है कि जिहड़े श्रोमणी अकाली दल दे साबका प्रधान ने गाहे बगाहे प्रधान तां हले भी उही ने सुखबीर सिंह बादल, वो अपने चंडीगढ़ स्थित घर च ने ते उत्थे गह गच मीटिंगां दा दौर चल रहा है। एक गड्डी आउंदी है ते दूसरी जांदी है ते उत्थे बहुत सारियां चीज़ां दे उपर चर्चा चल रही है कि ये जिहड़ा बैकलैश कर रही है ये चीज़ जथेदार साहिबान नूं बदलण वाली, इस दे नाल डील किवें कीता जावे। गल तां इत्थों तक निकल के आ रही है कि चर्चा ये भी चली सी कि क्यों ना ये फैसला वापस ले लिया जावे। जथेदार कुलदीप सिंह गड़गज हुणां नूं प्रधानगी जिहड़ी जथेदारी दित्ती गई है वो सिर्फ ते सिर्फ केसगढ़ साहिब तक दी रहण दित्ती जावे ते जथेदार श्री अकाल तख्त साहिब ज्ञानी रघुवीर सिंह हुणां नूं ही लगा दित्ता जावे। सो बहुत तरह दीयां गल्लां ने, देखदे आं आउण वाले दिनां च बनदा की है। सो खबरां दा समां इत्थे ही समाप्त हुंदा है। तुसीं जुड़े सारियां जानकारियां सुणियां, खबरां सुणियां, प्रोग्राम तुहानूं किहो जिहा लग्गिआ है तुसीं अपने विचार राय टिप्पणियां साडे नाल जरूर साझे करिओ। जुड़े रहो पंजाबी रेडियो ते पंजाबी टीवी यूएसए दे नाल, क्योंकि प्रोग्रामां दी लगातारता इसे तरह बरकरार रहेगी।
ਮੈਨੂੰ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।